ਤਹਿਰੀਕੇ ਇਨਸਾਫ ਦਾ ਦਾਅਵਾ ਸੀ ਕਿ ਉਹ ਕਰਪਸ਼ਨ ਮੁਕਾ ਕੇ ਮੁਲਕ ਨੂੰ ਤਰੱਕੀ ਦੀ ਰਾਹ ਪਾਵੇਗੀ, ਜਿੱਥੇ ਦੁਨੀਆ ਉਹਨੂੰ ਵੱਡੀ ਮੁਆਸ਼ੀ ਤਾਕਤ ਮੰਨਣ ਉੱਤੇ ਮਜਬੂਰ ਹੋ ਜਾਏਗੀ। ਮੁਲਕ ਨੇ ਤਰੱਕੀ ਸਵਾਹ ਕਰਨੀ ਸੀ। ਪੀਟੀਆਈ ਸਰਕਾਰ ਦੇ ਕਮਲ ਪੂਨੇ ਪਾਰੋਂ ਅੱਜ ਹਾਲਾਤ ਇੰਨੇ ਵਿਗੜ ਚੁੱਕੇ ਨੇ ਕਿ ਆਮ ਬੰਦੇ ਵਾਸਤੇ 2 ਟਾਈਮ ਦੀ ਰੋਟੀ ਕਮਾਉਣਾ ਵੀ ਔਖਾ ਹੋ ਗਿਆ ਤੇ ਵੱਡੇ ਖਾਂ ਹੋਰੀ ਹੁਣ ਵੀ ਖਰਾਬੀਆਂ ਪਿੱਛੇ ਨਵਾਜ਼ ਤੇ ਜ਼ਰਦਾਰੀ ਦਾ ਪੱਕਾ ਰਾਗ ਵਜਾਈ ਜਾ ਰਹੇ ਨੇ, ਜਿਹਨੂੰ ਸੁਣ ਕੇ ਲੁਕਾਈ ਦੇ ਕੰਨ ਪੱਕ ਗਏ ਨੇ। पहले दिन से ये सारे इकट्ठे हो गए हुकूमत करा दो, हर दूसरे दिन मीटिंग्स होती हैं। वो जो सारे करप्शन के केसेस हैं आज इन दोनों पार्टीज की लीडरशिप जरदारी और नवाज शरीफ के ऊपर, ये दोनों ने एक दूसरे ने एक पे बनाए हुए हैं, केस बना के रख लिए कि ना तुम हमें पकड़ना ना हम तुम्हें पकड़ेंगे। 6000 अरब से इस मुल्क का कर्जा गया 30,000 अरब रुपए पे। मुझे ये बता दें आज किस सतह पे मुल्क लूटा गया है। ਇਹ ਤਹਿਰੀਕੇ ਇਨਸਾਫ ਦੀ ਨਾਲਾਇਕੀ ਤੇ ਨਾਕਾਮੀ ਹੈ ਜਿਹੜਾ ਬਲਦਿਆਤੀ ਚੋਣਾਂ ਵਿੱਚ ਉਹ ਬੜੇ ਭੈੜੇ ਤਰੀਕੇ ਨਾਲ ਹਾਰੀ ਹੈ। ਖਾਸ ਤੌਰ ਉੱਤੇ ਕੇਪੀ ਵਿੱਚ ਲੋਕਾਂ ਤਹਿਰੀਕੇ ਇਨਸਾਫ ਦੀ ਥਾਵੇਂ ਮੌਲਵੀ ਫਜ਼ਲੁਰ ਰਹਿਮਾਨ ਦੀ ਜਮਾਤ ਨੂੰ ਵੋਟ ਪਾ ਕੇ ਸਾਬਤ ਕੀਤਾ ਹੈ ਕਿ ਹੁਣ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ। ਤਹਿਰੀਕੇ ਇਨਸਾਫ ਨੂੰ ਮਿਲਣ ਵਾਲੀ ਇਹ ਆਖਰੀ ਵਾਰਨਿੰਗ ਹੈ। ਜੇਕਰ ਹੁਣ ਵੀ ਉਹਨੇ ਆਪਣੇ ਕਰਤੂਤ ਨਾ ਬਦਲੇ ਤੇ ਫਿਰ 2023 ਦੀਆਂ ਆਮ ਚੋਣਾਂ ਵਿੱਚ ਹੋ ਸਕਦਾ ਹੈ ਵੋਟਾਂ ਦੀ ਥਾਵੇਂ ਉਮੀਦਵਾਰਾਂ ਨੂੰ ਲਿੱਤਰ ਪੈਣ।